ਬਲੋਚਿਸਤਾਨ 'ਚ ਸਕੂਲ ਬੱਸ ਦੇ ਉੱਤੇ ਹਮਲਾ, ਆਪ ਮਾਰੂ ਧਾੜੇ ਦੇ ਵਿੱਚ 8 ਲੋਕਾਂ ਦੇ ਮੌਤ ਸਮੇਤ 38 ਤੋਂ ਵੱਧ ਫੱਟੜ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤੇ ਫੌਜ ਮੁਖੀ ਬਲੋਚਿਸਤਾਨ ਅੱਪੜ ਗਏ। ਪਾਕਿਸਤਾਨੀ ਫੌਜ ਦੇ ਤਰਜਮਾਨ ਦਾ ਆਖਣਾ ਹੈ ਕਿ ਭਾਰਤ ਅੱਗ ਦੇ ਨਾਲ ਖੇਡ ਰਿਹਾ ਹੈ, ਜੰਗ ਜ਼ਰੂਰੀ ਹੈ ਤੇ ਫਿਰ ਲੜ ਕੇ ਵੀ ਵੇਖ ਲਵਾਂਗੇ। ਜਦਕਿ ਭਾਰਤ ਵੱਲੋਂ ਇੱਕ ਹੋਰ ਪਾਕਿਸਤਾਨੀ ਡਿਪਲੋਮੈਟ ਨੂੰ 24 ਘੰਟਿਆਂ ਦੇ ਵਿੱਚ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ ਗਿਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਆਨਲਾਈਨ ਅਦਾਲਤ ਪੇਸ਼, ਇਮਰਾਨ ਖਾਨ ਦੇ ਉੱਤੇ 10 ਅਰਬ ਰੁਪਏ ਦੇ ਹਰਜਾਨੇ 'ਚ ਗਵਾਹੀ ਭਰੀ। ਜਦਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲੀ ਸਨਮ ਜਾਵੇਦ ਹੋਣਾ ਦੀ ਜ਼ਮਾਨਤ ਨਾ ਹੋ ਸਕੀ ਤੇ ਸੁਣਿਆ ਜੇ ਕਿ ਅਮਰੀਕਨ ਏਜੰਸੀ FBI ਤੇ ਜਰਮਨ ਪੁਲਿਸ ਦੀ ਮਦਦ ਦੇ ਨਾਲ ਪਾਕਿਸਤਾਨ 'ਚ ਇੱਕ ਵੱਡਾ ਸਾਈਬਰ ਕ੍ਰਾਈਮ ਗੈਂਗ ਫੜਿਆ ਗਿਆ ਹੈ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਜੀ। ਅੱਜ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਵੀਕ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਤੇ ਇੰਟਰਨੈਸ਼ਨਲ ਔਰ ਲੋਕਲ ਨੈਟਵਰਕ ਦੇ ਨਾਲ ਆਪਣੇ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕਰਨੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 722 7698 4087227698। ਇਸ ਤੋਂ ਅੱਡ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਕੱਲ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਸ਼ਹਿਰ ਖੁਜ਼ਦਾਰ ਦੇ ਵਿੱਚ ਇੱਕ ਨਿਆਣਿਆਂ ਦੀ ਸਕੂਲ ਜਾਂਦੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖਬਰਾਂ ਮਿਲ ਰਹੀਆਂ ਨੇ ਕਿ ਇਹ ਸਕੂਲ ਬੱਸ ਆਰਮੀ ਪਬਲਿਕ ਸਕੂਲ ਦੀ ਸੀਗੀ। ਇਸ ਬੱਸ ਦੇ ਉੱਤੇ ਆਪ ਮਾਰੂ ਧਾੜਾ ਉਦੋਂ ਹੋਇਆ ਜਦੋਂ ਬੱਸ ਸਕੂਲ ਤੋਂ ਥੋੜੀ ਦੂਰ ਸੀਗੀ ਕਿ ਇੱਕ ਆਪ ਮਾਰੂ ਨੇ ਬੱਸ ਦੇ ਨੇੜੇ ਆ ਕੇ ਖੁਦ ਨੂੰ ਧਮਾਕੇ ਦੇ ਨਾਲ ਉਡਾ ਦਿੱਤਾ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦਾ ਆਖਣਾ ਹੈ ਕਿ ਧਮਾਕਾ ਏਡਾ ਜ਼ੋਰਦਾਰ ਸੀਗਾ ਕਿ ਇਹਦੇ ਨਾਲ ਸਾਰੀ ਬੱਸ ਨੂੰ ਅੱਗ ਲੱਗ ਗਈ ਔਰ ਸੜ ਗਈ। ਮੌਕੇ ਦੇ ਉੱਤੇ ਹਲਾਕਤਾਂ ਹੋਈਆਂ ਔਰ ਕਈ ਨਿਆਣੇ ਤੜਫਦੇ ਹੋਏ ਬੱਸ ਤੋਂ ਬਾਹਰ ਆ ਡਿੱਗੇ। ਇਹਨਾਂ ਦੇ ਵਿੱਚੋਂ 38 ਲੋਕਾਂ ਦੇ ਫੱਟੜ ਹੋਣ ਦੀ ਸਰਕਾਰੀ ਤਸਦੀਕ ਕੀਤੀ ਜਾ ਰਹੀ ਹੈ। ਜਦਕਿ ਆਪ ਮਾਰੂ ਧਾੜੇ ਦੇ ਵਿੱਚ ਇਹਨਾਂ ਪੜਿਆਰਾਂ ਦੇ ਵਿੱਚੋਂ 3 ਕੁੜੀਆਂ ਜਿਹੜੀਆਂ ਕਿ 7ਵੀਂ 8ਵੀਂ ਕਲਾਸ ਦੀਆਂ ਪੜਿਆਰ ਸਨ, ਉਹਨਾਂ ਸਮੇਤ 5 ਲੋਕਾਂ ਦੀ ਹਲਾਕਤ ਦੀ ਤਸਦੀਕ ਕੀਤੀ ਗਈ ਹੈ। ਇਸ ਹਮਲੇ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਔਰ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਹੁਣੇ ਕੋਇਟਾ ਅੱਪੜ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਹਸਪਤਾਲ 'ਚ ਨਿਆਣਿਆਂ ਦਾ ਪਤਾ ਲਿਆ। ਇਸ ਤੋਂ ਬਾਅਦ ਬਲੋਚਿਸਤਾਨ ਦੇ CM ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਇਹ ਮੁਲਕ ਦੁਸ਼ਮਣ ਉਹ ਬੇਰਹਿਮ ਲੋਕ ਨੇ ਕਿ ਜਿਨ੍ਹਾਂ ਨਾਲ ਹੁਣ ਕੋਈ ਰਿਆਇਤ ਨਹੀਂ ਵਰਤਾਂਗੇ ਕਿਉਂਕਿ ਲੜਾਈ ਨਿਆਣਿਆਂ ਤੱਕ ਆ ਗਈ ਹੈ। ये किसी बलोच ने किसी पंजाबी को नहीं मारा। मैं ऑन द कॉस्ट ऑफ रेपिटेशन बार बार ये कह रहा हूं कि ये दहशतगर्दों ने पाकिस्तानी शहीद किए, तो अब वो और सॉफ्ट टारगेट पे चला गया कि इससे पहले भी एक दफा पाकिस्तान में इसी दहशतगर्दों ने मासूम बच्चों पे हमला किया था और फिर उनका अंजाम उनके सामने था। अब बच्चों की हद तक लड़ाई आ गई, तब कोई गिला हमसे भी ना हो और उसका रिस्पांस जो है वो जरूर मिलेगा। लेकिन हम क्योंकि स्टेट हैं, हम क्योंकि हुकूमत हैं, तो हम रिस्पॉन्सिबल लोग हैं। कम से कम हमारे निशाने पे बच्चे नहीं होंगे। ਬਲੋਚਿਸਤਾਨ ਸੂਬੇ ਦੇ CM ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਜਿਹਦੇ 'ਚ ਉਹਨਾਂ ਨੇ ਆਖਿਆ ਹੈ ਕਿ ਨਿਆਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਹੁਣ ਜਵਾਬ ਦਾਂਗੇ ਪਰ ਸਾਡਾ ਨਿਸ਼ਾਨਾ ਅਤਗਰਦਾਂ ਦੇ ਬੱਚੇ ਨਹੀਂ ਹੋਣਗੇ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਔਰ ਪਾਕਿਸਤਾਨੀ ਫੌਜ ਮੁਖੀ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਇਕੱਠ ਵੀ ਹੋਇਆ ਜਿਹਦੇ 'ਚ ਫੈਸਲਾ ਕੀਤਾ ਗਿਆ ਕਿ ਬਲੋਚ ਅਤਗਰ ਤਨਜ਼ੀਮਾਂ ਜਿਹੜੀਆਂ ਬਲੋਚਿਸਤਾਨ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਔਰ ਇਹੋ ਜਿਹੇ ਹਮਲੇ ਕਰ ਰਹੀਆਂ ਨੇ, ਹੁਣ ਉਹਨਾਂ ਦੇ ਨਾਲ ਸਿੱਧਾ ਹੋ ਕੇ ਨਿਬੜਿਆ ਜਾਏ। ਪਾਕਿਸਤਾਨ ਵੱਲੋਂ ਇਸ ਹਮਲੇ ਤੋਂ ਬਾਅਦ ਇਲਜ਼ਾਮ ਲਾਇਆ ਗਿਆ ਸੀਗਾ ਕਿ ਇਸ ਹਮਲੇ ਦੇ ਮਗਰ ਉਹ ਲੋਕ ਨੇ ਜਿਹੜੇ ਭਾਰਤ ਦੇ ਸਪਾਂਸਰ ਨੇ, ਜਦਕਿ ਭਾਰਤ ਵੱਲੋਂ ਇਸ ਹਮਲੇ ਦੇ ਇਲਜ਼ਾਮ ਦੇ ਵਿੱਚ ਆਖਿਆ ਗਿਆ ਹੈ ਕਿ ਪਾਕਿਸਤਾਨ ਵੱਲੋਂ ਲਾਏ ਗਏ ਸਾਰੇ ਇਲਜ਼ਾਮਾਂ ਨੂੰ ਰੱਦ ਕਰਨੇ ਹਾਂ। ਅਮਰੀਕਾ ਵੱਲੋਂ ਵੀ ਪਾਕਿਸਤਾਨ ਦੇ ਵਿੱਚ ਨਿਆਣਿਆਂ ਦੇ ਸਕੂਲ ਦੀ ਬੱਸ ਦੇ ਉੱਤੇ ਹੋਣ ਵਾਲੇ ਇਸ ਹਮਲੇ ਦੀ ਨਿੰਦਿਆ ਕੀਤੀ ਗਈ ਹੈ। ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਦੇ ਤਰਜਮਾਨ ਚੌਧਰੀ ਅਹਿਮਦ ਸ਼ਰੀਫ ਹੋਣਾ ਨੇ BBC ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਆਖਿਆ ਹੈ ਕਿ ਪਾਕਿਸਤਾਨ ਅਮਨ ਦਾ ਰੀਝਵੰਦ ਜ਼ਰੂਰ ਹੈ, ਪਰ ਜੇ ਜੰਗ ਲੜਨੀ ਪਈ ਤੇ ਫਿਰ ਜੰਗ ਲੜ ਲੈਣੇ ਕਿਉਂਕਿ ਭਾਰਤ ਅੱਗ ਦੇ ਨਾਲ ਖੇਡਣ ਡਿਆ ਹੈ ਔਰ ਉਹਦਾ ਅਮਨ ਦਾ ਕੋਈ ਇਰਾਦਾ ਨਹੀਂ। ਅਹਿਮਦ ਸ਼ਰੀਫ ਹੋਣਾ ਦੀ ਗੱਲਬਾਤ ਜੋ ਕਿ ਉਹਨਾਂ ਨੇ BBC ਦੇ ਨਾਲ ਕੀਤੀ ਉਹਦੇ ਵਿੱਚੋਂ ਕੁਝ ਬੋਲ। तो इसलिए हम ये कहते हैं कि वी प्रेफर पीस, वी लव पीस, लेकिन वी आर ऑलवेज प्रिपेयर्ड फॉर वॉर, एंड if war it is, then let war it be. A military conflict between Pakistan and India, which are two nuclear states, is sheer stupidity. It is inconceivable and is an absurd idea.
ये इंडिया जो क्राफ्ट करना चाह रहा है स्पेस फॉर ए मिलिट्री कॉन्फ्लिक्ट, जिसकी शेल्फ लाइफ खत्म हो चुकी है और दुनिया जो सी है उसे पता है, फ्रॉम द डे वन पता होता है कि ये एक झूठ बोल रहा है, इसके पीछे कोई लॉजिक नहीं है। ये बेसिकली आग से खेलता है। 6 और 7 को हमने टका के जवाब दिया उनको दिफा में। 6 जहाज उनके गिराए, हम ज्यादा गिरा सकते थे। उन्होंने हमारे पर ड्रोन्स भेजे, हमने उनको गिराया, दर्जनों की तादाद में गिराए। उन्होंने हमें डिटर करने के लिए कि आप जवाब ना दें, उन्होंने 9 और 10 की रात के ऊपर पाकिस्तान पे मिसाइल अटैक किए, नूर खान बेस पे और मल्टीपल बेसिस पे। हमारी एयर डिफेंस ने उन्हें इंटरसेप्ट किया, जो थोड़ा बहुत डैमेज हुआ उसे हमने एक्नॉलेज भी किया, हमने बताया बिल्कुल कुछ आए हैं कुछ लगे हैं, लेकिन क्या हम डिटर हुए? वॉज इंडिया एबल टू डिटर पाकिस्तान फ्रॉम गिविंग इट्स रेट्रीब्यूशन ऑफ व्हाट दे डिड ऑन 6th and 7th? नो, Indians can never deter the people of Pakistan and its armed forces. ਪਾਕਿਸਤਾਨ ਔਰ ਭਾਰਤ ਦੀ ਆਪਸੀ ਲੜਾਈ ਸ਼ੁਰੂ ਹੋਣ ਤੋਂ ਬਾਅਦ ਦੋਵੇਂ ਮੁਲਕਾਂ ਨੇ ਆਪਣਾ ਸਫਾਰਤੀ ਜਾਂ ਡਿਪਲੋਮੈਟਿਕ ਅਮਲਾ ਜਿਹੜਾ ਉਹਨੂੰ 50 ਤੋਂ ਘੱਟ ਕਰਕੇ 33 ਕਰ ਦਿੱਤਾ ਸੀਗਾ। ਪਰ ਇੱਕ ਹਫ਼ਤਾ ਪਹਿਲਾਂ ਵੀ ਭਾਰਤ ਵੱਲੋਂ ਇੱਕ ਪਾਕਿਸਤਾਨੀ ਡਿਪਲੋਮੈਟ ਨੂੰ ਗੈਰ ਪਸੰਦ ਸ਼ਾਇਰੀ ਆਖ ਕੇ ਭਾਰਤ 24 ਘੰਟੇ ਲਈ ਛੱਡਣ ਲਈ ਆਖ ਦਿੱਤਾ ਗਿਆ, ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਇੱਕ ਭਾਰਤੀ ਡਿਪਲੋਮੈਟ ਨੂੰ ਪਾਕਿਸਤਾਨ ਤੋਂ ਬੇਦਖਲ ਕੀਤਾ ਗਿਆ। ਇੰਜ ਦੋਵੇਂ ਮੁਲਕਾਂ ਦਾ ਅਮਲਾ 32 ਬੰਦਿਆਂ ਦਾ ਰਹਿ ਗਿਆ ਸੀਗਾ। ਪਰ ਕੱਲ ਭਾਰਤ ਵੱਲੋਂ ਇੱਕ ਹੋਰ ਪਾਕਿਸਤਾਨੀ ਡਿਪਲੋਮੈਟ ਨੂੰ ਇਹ ਕਹਿ ਕੇ 24 ਘੰਟਿਆਂ ਦੇ ਵਿੱਚ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਕਿ ਉਹ ਭਾਰਤ ਦੇ ਵਿੱਚ ਇਹੋ ਜਿਹੇ ਕੰਮਕਾਰਾਂ ਦਾ ਹਿੱਸਾ ਹੈ ਜੋ ਭਾਰਤ ਦੇ ਬਾਰੇ ਚ ਨਹੀਂ ਔਰ ਭਾਰਤ ਦੁਸ਼ਮਣੀ ਦੇ ਉੱਤੇ ਆਧਾਰਿਤ ਨੇ। ਜਦਕਿ ਭਾਰਤ ਵੱਲੋਂ ਪਾਕਿਸਤਾਨੀ ਉਹ ਹਾਈ ਕਮਿਸ਼ਨ ਜਿਹੜੇ ਦਿੱਲੀ 'ਚ ਕੰਮ ਕਰਨ ਦੇ ਨੇ ਉਹਨਾਂ ਨੂੰ ਸੱਦ ਕੇ ਬਕਾਇਦਾ ਇਸ ਬਾਰੇ ਇੱਕ ਯਾਦਾਸ਼ਤ ਵੀ ਦਿੱਤੀ ਗਈ ਹੈ ਔਰ ਵਾਰਨਿੰਗ ਦਿੱਤੀ ਗਈ ਹੈ ਕਿ ਆਪਣੇ ਅਮਲੇ ਦੇ ਉੱਤੇ ਕੰਟਰੋਲ ਰੱਖਣ। ਅੰਦਰ ਖਾਤੇ ਦੇ ਵਿੱਚੋਂ ਪੰਜਾਬੀ ਰੇਡੀਓ USA ਨੂੰ ਇਤਲਾਹਾਂ ਲੱਭ ਰਹੀਆਂ ਨੇ ਕਿ ਭਾਰਤ ਦੇ ਵਿੱਚ ਪਿਛਲੇ ਦਿਨਾਂ ਹੋਣ ਵਾਲੀਆਂ ਉਹ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ 40 ਤੋਂ ਉੱਤੇ ਨੇ ਔਰ ਆਖਿਆ ਜਾ ਰਿਹਾ ਹੈ ਕਿ ਇਹ ਭਾਰਤੀ ਲੋਕ ਪਾਕਿਸਤਾਨੀ ਲੋਕਾਂ ਦੇ ਵਾਸਤੇ ਜਾਂ ਪਾਕਿਸਤਾਨੀ ਫੌਜ ਔਰ ਪਾਕਿਸਤਾਨੀ ਸਰਕਾਰ ਲਈ ਜਸੂਸੀ ਕਰਦੇ ਸਨ। ਉਹਦੇ ਸੰਬੰਧ ਦੇ ਵਿੱਚ ਇਹ ਇੱਕ ਹੋਰ ਬੰਦਾ ਜਿਹੜਾ ਇਹਨੂੰ ਭਾਰਤ ਤੋਂ ਕੱਢਿਆ ਗਿਆ ਹੈ। ਪਾਕਿਸਤਾਨੀ ਸਰਕਾਰ ਵੱਲੋਂ ਹਜੇ ਤੱਕ ਇਸ ਮਾਮਲੇ ਦੇ ਉੱਤੇ ਕੋਈ ਰਿਸਪੌਂਸ ਨਹੀਂ ਆਇਆ ਔਰ ਨਾ ਕੋਈ ਬਿਆਨ ਸਾਹਮਣੇ ਆਇਆ ਹੈ। ਹੁਣ ਦਿਨ ਚੜਨ ਦੇ ਉੱਤੇ ਪਤਾ ਲੱਗੇਗਾ ਕੁਝ ਘੰਟੇ ਬਾਅਦ ਕਿ ਕੀ ਪਾਕਿਸਤਾਨ ਵੀ ਇੱਕ ਹੋਰ ਭਾਰਤੀ ਡਿਪਲੋਮੈਟ ਨੂੰ ਜਵਾਬ ਦੇ ਵਿੱਚ ਪਾਕਿਸਤਾਨ ਤੋਂ ਕੱਢਦਾ ਹੈ ਜਾਂ ਮਾਮਲਾ ਇੱਥੇ ਰੁਕ ਜਾਂਦਾ ਹੈ। ਭਾਰਤ ਵੱਲੋਂ ਆਪਣੀ ਬਿਲਕੁਲ ਮੁਖਤਸਰ ਜਿਹੀ ਸਟੇਟਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਬੰਦਾ ਜਿਹਨੂੰ ਭਾਰਤ ਦੇ ਵਿੱਚੋਂ ਕੱਢਿਆ ਗਿਆ ਹੈ ਇਹ ਭਾਰਤ ਦੁਸ਼ਮਣੀ ਦਾ ਕੰਮ ਕਰਨ ਡਿਆ ਸੀਗਾ ਔਰ ਆਪਣੇ ਇਖਤਿਆਰਾਂ ਤੋਂ ਵੱਧ ਕੇ ਅੱਗੇ ਜਾ ਰਿਹਾ ਸੀਗਾ। ਨਾਲ ਹੀ ਆਖਿਆ ਗਿਆ ਹੈ ਕਿ ਦਿੱਲੀ ਦੇ ਵਿੱਚ ਕੰਮ ਕਰਦੀ ਪਾਕਿਸਤਾਨੀ ਐਮਬੈਸੀ ਨੂੰ ਖਬਰਦਾਰ ਕੀਤਾ ਹੈ ਕਿ ਉਹ ਆਪਣੇ ਅਮਲੇ ਦੇ ਉੱਤੇ ਖਾਸ ਨਜ਼ਰ ਰੱਖੇ ਔਰ ਉਹਨਾਂ ਨੂੰ ਜਿਹੜੇ ਇੰਟਰਨੈਸ਼ਨਲ ਲਾਅ ਦੇ ਤਹਿਤ ਸਹੂਲਤਾਂ ਦਿੱਤੀਆਂ ਗਈਆਂ ਉਹਨਾਂ ਦਾ ਗਲਤ ਵਰਤਾਵਾ ਨਾ ਕਰੇ। ਜੇਲ੍ਹ ਦੇ ਵਿੱਚ ਕੈਦ ਇਮਰਾਨ ਖਾਨ ਹੋਣਾ ਨੇ ਆਪਣੇ ਇੱਕ ਇੰਟਰਵਿਊ 'ਚ ਇੱਕ ਵਾਰ ਆਖਿਆ ਸੀਗਾ ਕਿ ਹੁਕਮਰਾਨ ਜਮਾਤ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਨਵਾਜ਼ ਸ਼ਰੀਫ ਹੋਣਾ ਨੇ ਉਹਨਾਂ ਨੂੰ 10 ਅਰਬ ਰੁਪਏ ਦੀ ਰਿਸ਼ਵਤ ਦੀ ਆਫਰ ਦਿੱਤੀ। ਇਹ ਆਫਰ ਉਹਨਾਂ ਨੇ ਆਪਣੇ ਭਰਾ ਸ਼ਹਿਬਾਜ਼ ਸ਼ਰੀਫ ਜੋ ਕਿ ਹੁਣ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਰਾਹੀਂ ਦਿੱਤੀ। ਇਸ ਮਾਮਲੇ ਦੇ ਉੱਤੇ ਸ਼ਹਿਬਾਜ਼ ਸ਼ਰੀਫ ਹੋਣਾ ਵੱਲੋਂ ਇਮਰਾਨ ਖਾਨ ਦੇ ਉੱਤੇ 10 ਅਰਬ ਰੁਪਏ ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਗਿਆ ਸੀਗਾ, ਜਿਹਦੀ ਸੁਣਵਾਈ ਕੱਲ ਹੋਈ। ਇਹ ਸੁਣਵਾਈ ਟਾਈਮ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਵੀਡੀਓ ਲਿੰਕ ਦੇ ਰਾਹੀਂ ਅਦਾਲਤ ਦੇ ਰੂਬਰੂ ਪੇਸ਼ ਹੋਏ। ਇਮਰਾਨ ਖਾਨ ਦੇ ਵਕੀਲ ਵੱਲੋਂ ਸ਼ਹਿਬਾਜ਼ ਸ਼ਰੀਫ ਹੋਣਾ ਦੇ ਨਾਲ ਬਹਿਸ ਔਰ ਮੁਬਾਹਿਸਾ ਵੀ ਕੀਤਾ ਗਿਆ ਔਰ ਜਿਰਾ ਚੱਲਦੀ ਰਹੀ। ਉਹਨਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਜਿਹੜੇ ਮਾਮਲੇ ਦੇ ਉੱਤੇ ਤੁਸੀਂ ਹਰਜਾਨੇ ਦਾ ਇਹ ਕੇਸ ਦਾਇਰ ਕੀਤਾ ਆ ਕਿ ਤੁਸੀਂ ਸਮਝਦੇ ਜੇ ਕਿ ਇੱਕ ਟੀਵੀ ਇੰਟਰਵਿਊ ਦੌਰਾਨ ਇਮਰਾਨ ਖਾਨ ਹੋਣਾ ਨੇ ਐਂਕਰ ਵੱਲੋਂ ਪੁੱਛੇ ਗਏ ਇਸ ਸਵਾਲ ਨੂੰ ਡਿਨਾਈ ਕੀਤਾ ਸੀ ਜਾਂ ਰੱਦ ਕੀਤਾ ਸੀਗਾ। ਇਹਦੇ ਤੇ ਸ਼ਹਿਬਾਜ਼ ਸ਼ਰੀਫ ਹੋਣਾ ਦਾ ਆਖਣਾ ਸੀਗਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ, ਹਾਂ ਮੈਂ ਉਹਨਾਂ ਦੇ ਬਿਆਨ ਤੋਂ ਬਾਅਦ ਇਹ ਕੇਸ ਦਾਇਰ ਕੀਤਾ ਸੀਗਾ ਔਰ ਹਜੇ ਵੀ ਉਹਦੇ ਤੇ ਕਾਇਮ ਆ। ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਆਪਣੇ ਮਰਤਬੇ ਦਾ ਚਾਰਜ ਸਾਂਭਣ ਤੋਂ ਬਾਅਦ ਆਪਣੇ ਇਸ ਮਰਤਬੇ ਤੇ ਆਉਣ ਤੋਂ ਪਹਿਲਾਂ ਦਾਇਰ ਕੀਤੇ ਗਏ ਕੇਸ 'ਚ ਅਦਾਲਤ ਦੇ ਰੂਬਰੂ ਵੀਡੀਓ ਲਿੰਕ ਰਾਹੀਂ ਪੇਸ਼ ਹੋਏ। ਇਮਰਾਨ ਖਾਨ ਦੇ ਵਕੀਲ ਵੱਲੋਂ ਇਹ ਜ਼ਿਰਾ ਨੂੰ ਹਜੇ ਪੂਰਾ ਨਹੀਂ ਕੀਤਾ ਗਿਆ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਉਹਦੀ ਅਦਾਲਤੀ ਸੁਣਵਾਈ ਵੇਲੇ ਉਹ ਇਹਦੇ ਉੱਤੇ ਹੋਰ ਬਹਿਸ ਮੁਬਾਹਿਸਾ ਜਿਹੜਾ ਉਹ ਕਰਨਗੇ। ਅਦਾਲਤ ਵੱਲੋਂ ਉਹਦੀ ਪੇਸ਼ੀ ਪਾ ਦਿੱਤੀ ਗਈ ਹੈ ਜਿਸ ਦੀ ਤਾਰੀਖ ਦਾ ਐਲਾਨ ਹੋਣਾ ਹਜੇ ਬਾਕੀ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਤੇ ਅਦਾਲਤੀ ਪੇਸ਼ੀ ਭੁਗਤ ਲਈ, ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲੀ ਸਨਮ ਜਾਵੇਦ ਹੋਣੇ ਜੋ ਕਿ 9 ਮਈ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਦੇ ਉੱਤੇ ਰਿਹਾ ਸਨ ਔਰ ਉਹਨਾਂ ਨੂੰ 15 ਦਿਨ ਪਹਿਲਾਂ ਇੱਕ ਵਾਰ ਫਿਰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨਾਂ ਨੇ ਪਾਕਿਸਤਾਨ ਔਰ ਭਾਰਤ ਦੀ ਲੜਾਈ ਸਮੇਂ ਫੌਜ ਦੇ ਖਿਲਾਫ ਇੱਕ ਪੋਸਟ ਅਪਲੋਡ ਕੀਤੀ। ਇਸ ਤੋਂ ਬਾਅਦ ਉਹਨਾਂ ਨੂੰ 9 ਮਈ ਦੇ ਕੇਸਾਂ ਦੇ ਮਾਮਲੇ 'ਚ ਹੀ ਗ੍ਰਿਫਤਾਰ ਕੀਤਾ ਗਿਆ ਸੀਗਾ, ਪਰ ਹੁਣ ਅਦਾਲਤ ਦੇ ਰੂਬਰੂ ਇਹ ਮਾਮਲਾ ਆਇਆ ਹੈ ਕਿ ਉਹਨਾਂ ਨੇ ਪਾਕਿਸਤਾਨੀ ਫੌਜ ਦੇ ਖਿਲਾਫ ਇੱਕ ਪੋਸਟ ਕੀਤੀ ਸੀ ਜਿਹਦੇ 'ਚ ਉਹਨਾਂ ਦਾ ਆਖਣਾ ਸੀਗਾ ਕਿ ਘਰ ਵਾਲਿਆਂ ਨਾਲ ਬੜਾ ਲੜ ਲਿਆ, ਹੁਣ ਤੁਹਾਡੀ ਬਹਾਦਰੀ ਦਾ ਪਤਾ ਲੱਗੇਗਾ, ਜ਼ਰਾ ਬਾਹਰ ਨਿਕਲ ਕੇ ਲੜੋ। ਇਸ ਤੋਂ ਬਾਅਦ ਸਨਮ ਜਾਵੇਦ ਔਰ ਉਹਨਾਂ ਦੇ ਘਰ ਵਾਲੇ ਨੂੰ ਗ੍ਰੀਨ ਟਾਊਨ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਇਦਾਂ ਸੈਸ਼ਨ ਐਂਡ ਡਿਸਟ੍ਰਿਕਟ ਜੱਜ ਸਲਮਾਨ ਘੁੰਮਣ ਵੱਲੋਂ ਸਨਮ ਜਾਵੇਦ ਔਰ ਉਹਨਾਂ ਦੇ ਘਰ ਵਾਲੇ ਦਾ ਰਿਮਾਂਡ ਦੇ ਦਿੱਤਾ ਗਿਆ ਹੈ। ਲਾਹੌਰ ਪੁਲਿਸ ਵੱਲੋਂ ਆਖਿਆ ਗਿਆ ਸੀਗਾ ਕਿ ਉਹਨਾਂ ਕੋਲ ਹੋਰ ਪੁੱਛਣ ਹੋਣਾ ਜ਼ਰੂਰੀ ਹੈ ਔਰ ਉਹਨਾਂ ਨੇ ਜਿਹੜੀ ਪੋਸਟ ਕੀਤੀ ਇਹ ਮੁਲਕ ਦੁਸ਼ਮਣੀ ਹੈ। ਸਨਮ ਜਾਵੇਦ ਉਹਨਾਂ ਨੇ ਅਦਾਲਤ ਦੇ ਰੂਬਰੂ ਇਸ ਪੋਸਟ ਤੋਂ ਨਾ ਤੇ ਇਨਕਾਰ ਕੀਤਾ ਤੇ ਨਾ ਇਕਰਾਰ ਕੀਤਾ। ਜਿਹੜੇ ਜੱਜ ਨੇ ਸਲਮਾਨ ਘੁੰਮਣ ਹੋਣੇ ਉਹਨਾਂ ਵੱਲੋਂ ਮਾਮਲਾ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ ਔਰ ਅਦਾਲਤੀ ਹੁਕਮ ਦੇ ਮੁਤਾਬਕ ਇਖਤਿਆਰ ਦੇ ਦਿੱਤੇ ਗਏ।
FBI ਅਮਰੀਕਨ ਏਜੰਸੀ ਸਮੇਤ ਡੌਚੇ ਯਾਨੀ ਜਰਮਨ ਪੁਲਿਸ ਵੱਲੋਂ ਪਾਕਿਸਤਾਨੀ ਸਰਕਾਰ ਔਰ ਉਥੋਂ ਦੇ ਸਾਈਬਰ ਕ੍ਰਾਈਮ ਵਿੰਗ ਯਾਨੀ FIA ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਨੂੰ ਇੱਕ ਸਾਈਬਰ ਕ੍ਰਾਈਮ ਗੈਂਗ ਦੇ ਬਾਰੇ ਦੱਸ ਪਾਈ ਗਈ ਸੀਗੀ। ਇਸ ਗੈਂਗ ਦੇ ਵੱਡੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਛਾਪੇਮਾਰੀਆਂ ਚੱਲ ਰਹੀਆਂ ਨੇ। 15 ਤੇ 16 ਮਈ ਨੂੰ ਲਾਹੌਰ ਦੇ ਇਲਾਕੇ ਬਹਿਰੀਆ ਟਾਊਨ ਔਰ ਮੁਲਤਾਨ ਦੇ ਵਿੱਚ ਛਾਪੇ ਮਾਰੇ ਗਏ, ਜਿੱਥੋਂ ਹਾਰਡ ਸੈਂਡਰ ਗਰੁੱਪ ਨਾਂ ਦੀ ਇਸ ਗੈਂਗ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਤਲਾਹਾਂ ਲੱਭ ਰਹੀਆਂ ਨੇ ਕਿ ਗੈਂਗ ਦੇ ਇਹ ਲੋਕ ਨੇ ਜਿਹੜੇ ਇਹ ਆਲਮੀ ਕ੍ਰਾਈਮ ਮੁਲਵਸ ਨੇ। ਇਹਨਾਂ ਨੇ ਕਈ ਅਮਰੀਕੀ ਸ਼ਹਿਰੀ ਨੇ ਜਿਹੜੇ ਉਹਨਾਂ ਨੂੰ ਲੁੱਟਿਆ ਔਰ ਕਈ ਯੂਰਪੀਅਨ ਸ਼ਹਿਰੀ ਨੇ ਜਿਹੜੇ ਉਹਨਾਂ ਨੇ ਵੀ ਲੁੱਟਿਆ। ਆਖਿਆ ਜਾ ਰਿਹਾ ਹੈ ਕਿ ਮੁਲਤਾਨ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹਦੇ ਵਾਸਤੇ 1 ਨੰਬਰ ਗਲੀ ਦੇ ਵਿੱਚ ਚੌਂਗੀ ਤੇ ਮਾਰਿਆ ਗਿਆ ਛਾਪਾ ਜਿਹੜਾ ਉਹਦੇ 'ਚ ਕੁਝ ਗ੍ਰਿਫਤਾਰੀਆਂ ਹੋਈਆਂ ਨੇ, ਜਦਕਿ ਲਾਹੌਰ ਦੇ ਇਲਾਕੇ ਬਹਿਰੀਆ ਟਾਊਨ ਦੇ ਵਿੱਚ ਗੁਲ ਬਲਾਕ 'ਚ ਇੱਕ ਮਕਾਨ ਨੰਬਰ 75 ਔਰ 797 ਦੇ ਵਿੱਚੋਂ ਇਸ ਸਾਰੇ ਗਰੋਹ ਦਾ ਟੈਕਨੀਕਲ ਔਰ IT ਹੱਬ ਆ ਜਿਹੜਾ ਉਹ ਫੜਿਆ ਗਿਆ ਹੈ। ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ FBI ਇੱਕ ਮੁੱਦਤ ਤੋਂ ਆਪਣਾ ਕੰਮ ਕਰਨ ਡਈ ਸੀਗੀ, ਜਦਕਿ ਡੱਚ ਪੁਲਿਸ ਆ ਜਿਹੜਾ ਉਹਨੇ ਵੀ ਪੂਰੇ ਪ੍ਰੂਫ ਨੇ ਜਿਹੜੇ ਉਹ ਪਾਕਿਸਤਾਨੀ ਸਰਕਾਰ ਨੂੰ ਦਿੱਤੇ, ਜਿਹਦੇ ਤੋਂ ਬਾਅਦ FIA ਯਾਨੀ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਆਖਿਆ ਗਿਆ ਹੈ ਕਿ ਜਿਹੜਾ ਬੰਦਾ ਇਹ ਸਾਰਾ ਗੈਂਗ ਚਲਾਉਣ ਡਿਆ ਸੀਗਾ ਉਹਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ। ਇਸ ਗੈਂਗ 'ਚ ਉਹਦੇ ਰਿਸ਼ਤੇਦਾਰ ਵੀ ਮੌਜੂਦ ਸਨ ਜਿਨ੍ਹਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਸਾਹਮਣੇ ਆਈਆਂ ਨੇ, ਪਰ ਸਰਕਾਰੀ ਪੱਧਰ ਦੇ ਉੱਤੇ ਇਹਦੀ ਤਸਦੀਕ ਨਹੀਂ ਕੀਤੀ ਗਈ। ਜਦਕਿ ਇਸ IT ਹੱਬ ਨੂੰ ਚਲਾਉਣ ਵਾਸਤੇ ਉਹਦੇ ਵੱਲੋਂ ਜਿਹੜੇ ਮੁਲਾਜ਼ਮ ਰੱਖੇ ਗਏ ਸਨ ਜਾਂ ਕੰਮਕਾਰ ਕਰਨ ਲਈ ਲੋਕ ਰੱਖੇ ਗਏ ਸਨ, ਉਹਨਾਂ ਦੇ ਵਿੱਚੋਂ ਵੀ ਵੱਡਿਆਂ ਦੀ ਗ੍ਰਿਫਤਾਰੀ ਹੋਈ ਹੈ। ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਬਕਾਇਦਾ ਇੱਕ ਕਾਲ ਸੈਂਟਰ ਵੀ ਚਲਾਉਣ ਦੇ ਸਨ, ਜਿਹਦੇ ਅਮਲੇ ਨੂੰ ਗ੍ਰਿਫਤਾਰ ਕਰਕੇ ਪਰਚਾ ਦੇ ਦਿੱਤਾ ਗਿਆ ਹੈ। ਲੋ ਜੀ, ਇਹਦੇ ਨਾਲ ਹੀ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਆਪਣੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਮਸੂਦ ਮਲੀ ਨੂੰ ਦਵੋ ਇਜਾਜ਼ਤਾਂ। ਜਾਣ ਤੋਂ ਪਹਿਲਾਂ ਫਿਰ ਦੱਸਦੇ ਜਾਈਏ ਕਿ ਤੁਹਾਡੇ ਵਾਸਤੇ ਇਹ ਖਬਰਾਂ ਜਿਹੜੀਆਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਨੇ, ਇਹ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਜ਼ਰੂਰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 4087227698 4087227698। ਇਹਦੇ ਨਾਲ ਹੀ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਵੀ ਜ਼ਰੂਰ ਜੁਆਇਨ ਕਰੋ, ਸਬਸਕ੍ਰਾਈਬ करो, घंटी का बटन दबाओ तांजे ताड़े तक ताजा बताजा अपडेट्स पहुंचदियां रहन। आज तक लिए इन्ना ही, आउंदी मुलाकात तक लिए माइक्रोफोन दे और कैमरे दे इस पासे मसूद मलिन दवो इजाजत। फिर मिलांगे, उदों तक लिए ताड़ा मेरा साड़ा सारियां दा रब राखा।